ਸਲੀਬ ਤੇ 6ਵਾਂ ਕਲਮਾ ਪੂਰਾ ਹੋਇਆ। ਦੋਸਤੋ, ਯਹੋਨਾ 19 ਬਾਬ 30 ਆਇਤ ਵਿੱਚ ਯਿਸੂ ਨੇ ਆਖਰੀ ਸਾਹ ਲੈਂਦੇ ਹੋਏ ਇਹ ਨਹੀਂ ਆਖਿਆ ਕਿ ਮੈਂ ਮੁੱਕ ਗਿਆ ਵਾਂ, ਬਲਕਿ ਗਰਜਦਾਰ ਆਵਾਜ਼ ਵਿੱਚ ਆਖਿਆ ਪੂਰਾ ਹੋਇਆ। ਯੂਨਾਨੀ ਵਿੱਚ ਇਹ ਲਫ਼ਜ਼ ਹੈ ਟੈਟਲਸਟਾਈ ਤੇ ਇਹਦੇ ਪਿੱਛੇ ਤਿੰਨ ਕਮਾਲ ਦੀਆਂ ਸਚਾਈਆਂ ਨੇ। ਪਹਿਲੀ ਸਚਾਈ, ਕਰਜ਼ਾ ਅਦਾ ਹੋ ਗਿਆ। ਉਸ ਜ਼ਮਾਨੇ ਵਿੱਚ ਜਦੋਂ ਕੋਈ ਆਪਣਾ ਕਰਜ਼ਾ ਪੂਰਾ ਉਤਾਰ ਦਿੰਦਾ ਸੀ ਤਾਂ ਰਸੀਦ ਉੱਤੇ ਟੈਟਲਸਟਾਈ ਲਿਖ ਦਿੱਤਾ ਜਾਂਦਾ ਸੀ, ਯਾਨੀ ਕਰਜ਼ਾ ਮੁਕੰਮਲ ਹੋ ਗਿਆ। ਇੱਕ ਖੁਦਾ ਦੇ ਖਾਦਮ ਆਖਦੇ ਨੇ, ਸਾਡੇ ਪਾਪਾਂ ਦਾ ਬਿੱਲ ਬਹੁਤ ਵੱਡਾ ਸੀ, ਪਰ ਯਿਸੂ ਨੇ ਸਲੀਬ ਉੱਤੇ ਆਪਣੇ ਲਹੂ ਨਾਲ ਪੇਡ ਇਨ ਫੁੱਲ ਦੀ ਮੋਹਰ ਲਾ ਦਿੱਤੀ। ਜਿਵੇਂ ਸਰਦਾਰ ਕਾਹਨ ਸਾਲ ਵਿੱਚ ਇੱਕ ਵਾਰੀ ਪਾਕ ਤਰੀਨ ਮਕਾਮ ਵਿੱਚ ਖੂਨ ਲੈ ਕੇ ਦਾਖਲ ਹੁੰਦਾ ਤੇ ਕਫਾਰਾ ਪੂਰਾ ਕਰਦਾ ਸੀ, ਉਵੇਂ ਯਿਸੂ ਆਪਣਾ ਹੀ ਖੂਨ ਲੈ ਕੇ ਹਕੀਕੀ ਪਾਕ ਤਰੀਨ ਮਕਾਮ ਵਿੱਚ ਦਾਖਲ ਹੋਇਆ ਤੇ ਹਮੇਸ਼ਾ ਲਈ ਸਾਡਾ ਕਰਜ਼ਾ ਅਦਾ ਕਰ ਦਿੱਤਾ। ਦੂਜੀ ਸਚਾਈ, ਯਿਸੂ ਦੇ ਤਜਸਮ ਯਾਨੀ ਪੈਦਾ ਹੋਣ ਦਾ ਮਕਸਦ ਪੂਰਾ ਹੋਇਆ। ਇਹ ਅਧੂਰੀ ਕਾਮਯਾਬੀ ਨਹੀਂ ਸੀ, ਯਿਸੂ ਦੇ ਦੁਨੀਆ ਵਿੱਚ ਆਉਣ ਯਾਨੀ ਤਜਸਮ ਦਾ ਜਿਹੜਾ ਮਕਸਦ ਸੀ ਉਹ ਪੂਰਾ ਹੋ ਗਿਆ। ਯਿਸੂ ਨੇ ਨਜਾਤ ਦਾ ਮਨਸੂਬਾ ਪੂਰਾ ਕਰ ਦਿੱਤਾ। ਹੁਣ ਤੁਹਾਡੇ ਦੁੱਖ ਤਮਾਮ ਹੋਏ ਤੇ ਤੁਹਾਨੂੰ ਆਪਣੀ ਨਜਾਤ ਲਈ ਕੋਈ ਤਪੱਸਿਆ ਜਾਂ ਨੇਕੀਆਂ ਕਰਨ ਦੀ ਲੋੜ ਨਹੀਂ, ਬਸ ਉਸ ਕੰਮ ਉੱਤੇ ਈਮਾਨ ਲਿਆਓ ਜਿਹੜਾ ਯਿਸੂ ਨੇ ਕਰ ਛੱਡਿਆ ਹੈ। ਤੀਜੀ ਸਚਾਈ, ਫਤਹ ਦਾ ਐਲਾਨ ਤੇ ਸਬੂਤ। ਇਹ ਫਤਿਹ ਦਾ ਨਾਰਾ ਸੀ, ਗੁਨਾਹ ਦਾ ਜ਼ੋਰ ਟੁੱਟ ਗਿਆ ਤੇ ਸ਼ੈਤਾਨ ਦੇ ਪੈਰ ਉਖੜ ਗਏ। ਇਹਦੇ ਤਿੰਨ ਵੱਡੇ ਸਬੂਤ ਨੇ। ਇੱਕ ਇਹ ਕਿ ਹੈਕਲ ਦਾ ਪਰਦਾ ਫਟ ਗਿਆ, ਦੂਜਾ ਇਹ ਕਿ ਯਿਸੂ ਮੋਇਆਂ ਵਿੱਚੋਂ ਜ਼ਿੰਦਾ ਹੋ ਗਏ, ਜਿਸ ਤੋਂ ਸਾਬਤ ਹੋਇਆ ਕਿ ਕਫਾਰਾ ਕਬੂਲ ਹੋ ਗਿਆ ਹੈ, ਤੇ ਤੀਜਾ ਇਹ ਉਹ ਜੀ ਉੱਠਣ ਤੋਂ ਬਾਅਦ ਖੁਦਾ ਦੇ ਸੱਜੇ ਹੱਥ ਜਾ ਬੈਠੇ। ਇਸ ਕਲਮੇ ਦਾ ਨਿਚੋੜ ਹੈ, ਅੱਜ ਜੇ ਤੁਸੀਂ ਆਪਣੀ ਗਲਤੀਆਂ ਦੇ ਬੋਝ ਥੱਲੇ ਦੱਬੇ ਹੋਏ ਹੋ ਤੇ ਯਾਦ ਰੱਖੋ, ਕੰਮ ਪੂਰਾ ਹੋ ਚੁੱਕਿਆ ਹੈ। ਤੁਹਾਨੂੰ ਆਪਣੀ ਨਜਾਤ ਕਮਾਉਣ ਦੀ ਲੋੜ ਨਹੀਂ, ਬਸ ਯਿਸੂ ਨੂੰ ਕਬੂਲ ਕਰਨ ਦੀ ਲੋੜ ਹੈ। ਜਸ਼ਨ ਮਨਾਓ ਕਿਉਂਕਿ ਤੁਹਾਡਾ ਗੁਨਾਹ ਦਫਨ ਹੋ ਚੁੱਕਿਆ ਹੈ। ਖੁਦਾਵੰਦ ਸਾਨੂੰ ਫਤਹਮੰਦ ਜ਼ਿੰਦਗੀ ਗੁਜ਼ਾਰਨ ਦੀ ਤੌਫੀਕ ਅਤਾ ਫਰਮਾਵੇ। ਆਮੀਨ।